ਛੋਟੀਆਂ ਬੱਚੀਆਂ ਉਹਨਾਂ ਨੂੰ ਕਿਸੇ ਟੌਫੀ ਦਾ, ਕਿਸੇ ਪਾਪੜ ਦਾ, ਕਿਸੇ ਸਲਾਂਟੀ ਦਾ ਲਾਲਚ ਦੇ ਕੇ ਆਪਣੀ ਜਿਨਸੀ ਤਸਕੀਨ ਜਿਹੜੀ ਆ ਨਾ ਉਹ ਪੂਰੀ ਕਰਦਾ ਸੀ। ਕੀ ਦੱਸਣ ਜਾ ਕੇ ਆਪਣੀਆਂ ਇਸਤਾ ਆਪ ਕਿੱਦਾਂ ਉਛਾਲਣ, ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਵਾ ਕਿ ਜਿਹੜਾ ਪੁਲਿਸ ਨੇ ਇਹਦਾ ਇਲਾਜ ਕੀਤਾ ਵਾ ਉਹ ਠੀਕ ਆ ਜਾਂ ਜਿਹੜਾ ਇਲਾਜ ਮੈਂ ਦੱਸਣ ਲੱਗਾ ਉਹ ਠੀਕ ਸੀਗਾ। अस्सलाम वालेकुम। अच्छा जी, देर आए दुरुस्त आए। CPO फैसलाबाद साहबजादा उमर बलाल की हदायत के उपर एक ऐसा मुलजम जिहड़ा ना उन्होंने हाफ फ्राई किया गया जिहड़ा साडे मुआशरे वास्ते एक नासूर सीगा। जड़ाले दे इलाके दे विच एक बदबख्त, एक दरिंदा, एक भेड़िया जिहड़ा ना छोटियां बच्चियां जिन्हां दी उमरां 4 ਤੋਂ 10 साल ਦੇ अंदर ਹੁੰਦੀਆਂ ਸੀਗੀਆਂ ਉਹਨਾਂ ਨੂੰ ਕਿਸੇ ਟੌਫੀ ਦਾ, ਕਿਸੇ ਪਾਪੜ ਦਾ, ਕਿਸੇ ਸਲਾਂਟੀ ਦਾ ਲਾਲਚ ਦੇ ਕੇ ਮੋਟਰਸਾਈਕਲ ਤੇ ਬਿਠਾਉਂਦਾ ਸੀਗਾ। ਬਿਠਾ ਕੇ ਤੇ ਉਹਨਾਂ ਨੂੰ ਹਰਾਸਾ ਕਰਦਾ ਸੀ। ਹਰਾਸਾ ਕਰਕੇ ਆਪਣੀ ਜਿਨਸੀ ਤਸਕੀਨ ਜਿਹੜੀ ਆ ਨਾ ਉਹ ਪੂਰੀ ਕਰਦਾ ਸੀ। ਇਹਦੇ ਖਿਲਾਫ 2 ਪਹਿਲੇ ਮੁਕੱਦਮੇ ਵੀ ਇਹਨਾਂ ਗੱਲਾਂ ਦੇ ਦਰਜ ਹੋ ਚੁੱਕੇ ਆ। ਲੇਕਿਨ ਇੰਨਾ ਤੇਜ਼ ਮੁਲਜ਼ਮ ਸੀਗਾ ਕਿ ਕਦੀ ਕਿਹੜੀ ਮੋਟਰਸਾਈਕਲ, ਕਦੀ ਕਿਹੜੀ ਮੋਟਰਸਾਈਕਲ ਤੇ ਕਦੀ ਕਿਹੜੀ ਗੱਡੀ ਲੈ ਕੇ ਇਹ ਕੰਮ ਕਰਦਾ ਸੀਗਾ। ਜਦੋਂ ਇਸ ਤਰ੍ਹਾਂ ਦੇ ਵਾਕਿਆਤ ਵਧਣ ਲੱਗ ਗਏ, ਯਾਨੀ ਕਿ ਜਦੋਂ ਕਹਿੰਦੇ ਆ ਨਾ ਕਿ ਘੜੇ ਦੇ ਵਿੱਚ ਤੁਸੀਂ ਪਾਣੀ ਪਾਈ ਜਾਓ, ਜਦੋਂ ਪਾਣੀ ਡੁੱਲਦਾ ਨਾ ਉਦੋਂ ਨਜ਼ਰ ਆਉਂਦਾ। ਇਹਦੇ ਇਸ ਤਰ੍ਹਾਂ ਦੇ ਵਾਕਿਆਤ ਇੰਨੇ ਵੱਧ ਗਏ ਸੀਗੇ ਕਿ ਉੱਥੇ ਦੇ ਲੋਕ ਰਹਿਣ ਵਾਲੇ ਆਪਣੇ ਬੱਚਿਆਂ ਨੂੰ ਗਲੀ ਮੁਹੱਲੇ ਦੇ ਵਿੱਚ ਕੱਢਣ ਵਾਸਤੇ ਡਰਨ ਲੱਗ ਗਏ ਸੀ। ਆਪਣੇ ਬੱਚਿਆਂ ਨੂੰ ਅੰਦਰ ਕੈਦ ਕਰ ਲਿਆ ਸੀਗਾ। ਇਹ ਸਾਰੀ ਸੂਰਤ-ਏ-ਹਾਲ ਜੜ੍ਹਾਂ ਵਾਲੇ ਦੇ ਵਿੱਚ ਪੈਦਾ ਹੋ ਗਈ ਸੀਗੀ। ਤੇ ਇੱਕ ਜਨਾਬੇ ਵਾਲੀ CCTV ਵੀਡੀਓ ਫਿਰ ਮੰਜ਼ਰੇ ਆਮ ਤੇ ਆਈ ਜਿਹਦੇ ਵਿੱਚ ਇਹ ਦਰਿੰਦਾ ਸਿਫਤ ਇਨਸਾਨ ਇੱਕ ਛੋਟੀ ਬੱਚੀ ਨੂੰ ਨਾਲ ਲੈ ਕੇ ਜਾ ਰਿਹਾ ਸੀਗਾ, ਜਾ ਕੇ ਤੇ ਉਹਨੂੰ ਹਰਾਸਾ ਕਰ ਰਿਹਾ ਸੀਗਾ। ਇਹ ਤਾਂ ਉਹ ਵਾਕਿਆਤ ਨੇ ਜਿਹੜੇ ਰਿਪੋਰਟ ਹੋ ਗਏ। ਬਹੁਤ ਸਾਰੇ ਵਾਕਿਆਤ ਪੁਲਿਸ ਰਾਏ ਦਾ ਇਹ ਕਹਿਣਾ ਵਾ ਕਿ ਲੋਕ ਥਾਣੇ ਜਾ ਕੇ ਦੱਸਦੇ ਨਹੀਂ ਸੀ। ਕੀ ਦੱਸਣ ਜਾ ਕੇ ਆਪਣੀਆਂ ਇਸਤਾ ਆਪ ਕਿੱਦਾਂ ਉਛਾਲਣ। ਲੇਕਿਨ ਮੇਰਾ ਖਿਆਲ ਆ ਕਿ ਜਿਨ੍ਹਾਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਨਹੀਂ ਦੱਸਿਆ ਉਹ ਇਸ ਗੱਲ ਦਾ ਬਾਇਸ ਬਣੇ ਆ ਕਿ ਕਿਸੇ ਹੋਰ ਬੱਚੀ ਦੇ ਨਾਲ ਇਸ ਤਰ੍ਹਾਂ ਦੀ ਹਵਾਨੀਅਤ ਹੋਵੇ, ਇਸ ਤਰ੍ਹਾਂ ਦੀ ਦਰਿੰਦਗੀ ਹੋਵੇ। ਇਹ ਤਾਂ ਜਨਾਬੇ ਅਲੀ ਅੱਲਾ ਭਲਾ ਕਰੇ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਜਾ ਕੇ ਪੁਲਿਸ ਨੂੰ ਇਤਲਾਹ ਦਿੱਤੀ। ਇਸ ਵਾਕਿਏ ਦੀ ਵੀ ਦਰਖਾਸਤ ਥਾਣੇ ਨਹੀਂ ਆਈ। ਇਹ CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਨੇ ਆਪਣੇ ਤੌਰ ਤੇ ਐਕਸ਼ਨ ਲਿਆ ਜਦੋਂ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਇੱਕ ਭੇੜੀਆ ਖੁੱਲ੍ਹਾ ਹੀ ਫਿਰਨ ਡਿਆ ਵਾ, ਜਿਹਨੂੰ ਦਿਲ ਕਰਦਾ ਵੱਢੀ ਜਾਂਦਾ, ਜਿਹਨੂੰ ਦਿਲ ਕਰਦਾ ਟੁੱਕੀ ਜਾਂਦਾ। ਫਿਰ ਜਨਾਬੇ ਅਲੀ ਐਕਸ਼ਨ ਹੋਇਆ, ਸਪੈਸ਼ਲ ਟੀਮਾਂ ਬਣੀਆਂ। ਟੀਮਾਂ ਨੇ ਜਾ ਕੇ CCTV ਵੀਡੀਓ ਦੇਖੀਆਂ। CCTV ਵੀਡੀਓ ਦੇਖਣ ਤੋਂ ਬਾਅਦ ਇੱਕ ਮੋਟਰਸਾਈਕਲ ਦਾ ਨੰਬਰ ਲੱਭਾ। ਉਸ ਮੋਟਰਸਾਈਕਲ ਦੇ ਨੰਬਰ ਤੋਂ ਜਾ ਕੇ ਇਹਨਾਂ ਨੇ ਉਹਦੇ ਮਾਲਕ ਨੂੰ ਫੜਿਆ। ਮਾਲਕ ਨੇ ਦੱਸਿਆ ਮੇਰੀ ਮੋਟਰਸਾਈਕਲ ਸੁਲਮਾਨ ਨਾਮ ਦਾ ਬੰਦਾ ਜਿਹੜਾ ਨਾ ਉਹ ਕਿਰਾਏ ਤੇ ਲੈ ਕੇ ਗਿਆ ਆ ਵਾ। ਫਿਰ ਜਾ ਕੇ ਜਨਾਬੇ ਅਲੀ ਇਹਨੂੰ ਫੜਿਆ, CCTV ਵੀਡੀਓ ਮਿਲਾਈਆਂ। ਜਨਾਬੇ ਅਲੀ ਪਤਾ ਲੱਗਾ ਕਿ ਇਹ ਦਰਿੰਦਾ ਸਿਫਤ ਇਨਸਾਨ ਪਤਾ ਨਹੀਂ ਕਿੰਨੀਆਂ ਛੋਟੀਆਂ ਬੱਚੀਆਂ ਨੂੰ ਹਰਾਸਾਂ ਕਰ ਚੁੱਕਿਆ ਵਾ। ਖੈਰ ਜੀ, ਫਿਰ ਇਹਦਾ ਇਲਾਜ ਤੁਸੀਂ ਦੱਸਣਾ ਵਾ ਕਿ ਪੁਲਿਸ ਨੇ ਸਹੀ ਕੀਤਾ ਵਾ ਜਾਂ ਗਲਤ ਕੀਤਾ। ਮੇਰੇ ਖਿਆਲ ਦੇ ਨਾਲ ਇਹਦਾ ਇਲਾਜ ਇਹ ਤੋਂ ਹੋਰ ਅੱਛਾ ਔਰ ਬਿਹਤਰ ਹੋ ਸਕਦਾ ਸੀਗਾ। ਲੇਕਿਨ ਪੁਲਿਸ ਨੇ ਹਾਫ ਫਰਾਈ ਕਰਵਾ ਦਿੱਤਾ, ਕਰ ਦਿੱਤਾ ਨਹੀਂ ਕਰਵਾ ਦਿੱਤਾ, ਇਹਨੂੰ ਕਰ ਲੈਂਦੇ ਆ। ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਵਾ ਕਿ ਜਿਹੜਾ ਪੁਲਿਸ ਨੇ ਇਹਦਾ ਇਲਾਜ ਕੀਤਾ ਵਾ ਉਹ ਠੀਕ ਆ ਜਾਂ ਜਿਹੜਾ ਇਲਾਜ ਮੈਂ ਦੱਸਣ ਲੱਗਾ ਉਹ ਠੀਕ ਸੀਗਾ। ਇਹਦਾ ਇਲਾਜ ਇਹ ਹੋਣਾ ਚਾਹੀਦਾ ਸੀ ਇਹਦੇ ਨੇਫੇ ਦੇ ਵਿੱਚ ਦਿੰਦੇ ਪਿਸਤੌਲ, ਉਹ ਪਿਸਤੌਲ ਚੱਲ ਜਾਂਦਾ, ਜਾਂ ਫਿਰ CCD ਵਾਲੇ ਨੂੰ ਇਹ ਬੰਦਾ ਦਿੰਦੇ, CCD ਵਾਲੇ ਇਹਦਾ ਇਲਾਜ ਬਿਹਤਰ ਤਰੀਕੇ ਨਾਲ ਕਰ ਲੈਂਦੇ। ਲੇਕਿਨ ਚਲੋ ਤੁਸੀਂ ਹਾਫ ਫਰਾਈ ਕੀਤਾ। ਔਰ ਸਭ ਤੋਂ ਮਜ਼ੇਦਾਰ ਗੱਲ ਇਹ ਆ ਕਿ ਉਸ ਬੱਚੀ ਨੂੰ ਲਾਗੇ ਖਿਲਾਰ ਕੇ ਤਸਵੀਰ ਬਣਾ ਕੇ ਵਾਇਰਲ ਕੀਤੀ ਤਾਂ ਕਿ ਬਾਕੀ ਆਉਣ ਵਾਲੇ ਦਰਿੰਦੇ ਭੇੜੀਏ ਹੈਵਾਨ ਜਿਹੜੇ ਆ ਉਹਨਾਂ ਨੂੰ ਇਹ ਤਾਂ ਸਬਕ ਮਿਲ ਸਕੇ। ਜਨਾਬ, ਇੱਥੇ ਅਸੀਂ CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਦਾ ਸ਼ੁਕਰੀਆ ਅਦਾ ਕਰਾਂਗੇ। ਬਹੁਤ ਸ਼ੁਕਰੀਆ।